ਅਗਲੀ ਖਬਰ ਜਿਹੜੀ ਆ ਉਹ ਹੈਲਥ ਦੇ ਨਾਲ ਰਿਲੇਟਡ ਹੈਗੀ ਆ। 18 ਦੇ ਕਰੀਬ ਜਿਹੜੇ ਅਮਰੀਕਨਸ ਆ ਉਹ ਐਮਬੀ ਹੋਂਡੀਅਸ ਕਰੂਜ਼ ਸ਼ਿਪ ਜਿਹੜਾ ਉਹ ਤੋਂ ਅਮਰੀਕਾ ਪਹੁੰਚ ਚੁੱਕੇ ਆ, ਜਿਨ੍ਹਾਂ ਦੇ ਕੋਲ ਹੰਟਾ ਵਾਇਰਸ ਸੀਗੀ। ਤੇ ਇੱਕ ਸੈਕੰਡ ਅਮਰੀਕਨ ਇੱਕ ਰੈਪਟੀਏਸ਼ਨ ਫਲਾਈਟ ਸੀਗੀ, ਉੱਥੋਂ ਉਹਦੇ ਕੋਲ ਸਿੰਪਟਮਸ ਜਿਹੜੇ ਪਾਏ ਗਏ ਹੈਗੇ। ਨਬਰਾਸਕਾ ਦੇ ਗਵਰਨਰ ਜਿਮ ਪਿਲਨ ਉਹਨਾਂ ਨੇ ਇਹ ਕਿਹਾ ਵੀ ਸਾਡੇ ਕੋਲ ਸਟਰੋਂਗ ਪਲਾਨ ਹੈਗੀ ਆ, ਕਿਸੇ ਨੂੰ ਜ਼ਿਆਦਾ ਖਤਰਾ ਨਹੀਂ ਹੈ ਹੰਟਾ ਵਾਇਰਸ। ਇੱਧਰੋਂ ਸੈਂਟਾ ਕਲਾਰਾ 'ਚ ਵੀ ਪਤਾ ਚੱਲ ਰਿਹਾ ਵੀ ਕਾਈਜ਼ਰ ਹਸਪੀਟਲ 'ਚ 18 ਦੇ ਕਰੀਬ ਹੈਂਟਾ ਵਾਇਰਸ ਦੇ ਪੇਸ਼ੈਂਟਸ ਹੈਗੇ ਆ। 90 ਪੈਸੇਂਜਰ ਸੀਗੇ ਇਸ ਐਮਬੀ ਜਿਹੜਾ ਹੋਂਡੀਅਸ ਸ਼ਿਪ ਸੀਗਾ, ਜਿਹੜਾ ਸਪੇਨ ਦੇ ਕੈਨਰੀ ਆਈਲੈਂਡ ਤੋਂ ਉੱਥੋਂ ਆਇਆ ਹੈਗਾ। ਸੋ ਹੰਟਾ ਵਾਇਰਸ ਦਾ ਵੀ ਜਿਹੜਾ ਇਸ ਟਾਈਮ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਡਰ ਵਾਲਾ ਮਾਹੌਲ ਉਹਦੇ ਨਾਲ ਬਣਿਆ ਹੋਇਆ ਹੈਗਾ ਆ। ਕਾਫੀ ਜਿਹੜੇ ਪੇਸ਼ੈਂਟਸ ਆ ਉਹਨਾਂ ਦੀ ਗਿਣਤੀ ਵੀ ਜਿਹੜੀ ਆ ਵੱਧ ਰਹੀ ਹੈਗੀ ਆ। WHO ਦੇ ਜਿਹੜੇ ਐਪੀਡੈਮੀਓਲੋਜਿਸਟ ਆ ਉਹਨਾਂ ਨੇ ਇਹ ਕਿਹਾ ਵੀ ਹੋਰ ਕੇਸ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ। ਡਾਕਟਰ ਓਲੀਵਰ ਪੋਲੇਨ ਜੋ ਪਬਲਿਕ ਹੈਲਥ ਫਿਜ਼ੀਸ਼ੀਅਨ ਆ ਤੇ ਐਪੀਡੈਮੀਓਲੋਜਿਸਟ ਹੈਗੇ ਆ WHO ਦੇ ਉੱਤੇ, ਉਹਨਾਂ ਨੇ ਕਿਹਾ ਵੀ ਪੋਸੀਬਲ ਫਰਦਰ ਨਿਊ ਕੇਸਿਸ ਵਿਲ ਅਮਰਜ ਇਨ ਕਮਿੰਗ ਵੀਕਸ। ਸੋ ਹਜੇ ਇਹਦਾ ਕੀ ਇਲਾਜ ਆ, ਕਿੱਦਾਂ ਆ ਵੀ ਇੱਕ ਦੂਜੇ ਤੱਕ ਜਾ ਸਕਦਾ ਆ। ਕਹਿ ਤਾਂ ਰਹੇ ਆ ਵੀ ਜਿਹੜਾ ਰਿਜ਼ਕ ਆ ਬਹੁਤ ਲੋ ਹੈਗਾ ਆ, ਪਰ ਹੁਣ ਕੇਸਾਂ ਦੀ ਗਿਣਤੀ ਤਾਂ ਜ਼ਰੂਰ ਵਧੀ ਹੈਗੀ ਆ। ਜੀ ਹਰਜੋਤ ਸਿੰਘ ਜੀ, ਕਰੈਕਸ਼ਨ ਕਰਦੇ ਜਾਈਏ, ਜਿਹੜੇ 18 ਲੋਕ ਸਿੱਖ ਹੋਏ ਆ ਇਹ ਲਿਊਜੇਲਾ ਕਰਕੇ ਆਊਟਬ੍ਰੇਕ ਆ ਜਿਹੜੇ ਕਾਈਜ਼ਰ ਦੇ ਵਿੱਚ ਸੈਂਟਾ ਕਲਾਰਾ 'ਚ, ਉਹ ਇਸ ਕਿਸੇ ਹੋਰ ਚੀਜ਼ ਦੇ ਨਾਲ ਉਹ ਸੈਪਰੇਟ ਜਿਹੜੇ ਉਹ ਪੀੜਤ ਜਿਹੜੇ ਉਹ ਹੋਏ ਨੇ। ਪਰ ਇੱਕ ਜਿਹੜਾ ਅਮਰੀਕਨ ਆ ਉਹ ਹੈਂਟਾ ਵਾਇਰਸ ਨੂੰ ਪੋਜ਼ਿਟਿਵ ਟੈਸਟ ਕੀਤਾ ਹੈ ਇਵੈਕੂਏਸ਼ਨ ਕਰਨ ਤੋਂ ਬਾਅਦ 'ਚ। ਅੱਜ ਜਦ ਸਪੇਨ ਦੇ ਕੈਨਰੀ ਆਈਲੈਂਡਸ ਦੇ ਵਿੱਚ ਉੱਥੇ ਪਹੁੰਚੀ ਆ ਸ਼ਿਪ, ਤੇ ਸਾਰੇ ਮੁਲਕ ਜਿੱਦਾਂ ਤੁਸੀਂ ਦੱਸਿਆ ਵੀ ਰੀਪ੍ਰੀਏਟ ਕਰਕੇ ਬੇਸਿਕਲੀ ਇੱਧਰੋਂ ਜਹਾਜ਼ ਘੱਲ ਕੇ ਆਪਣੇ ਆਪਣੇ ਮੁਲਕਾਂ ਦੇ ਲੋਕਾਂ ਨੂੰ ਜਿਹੜਾ ਉਹ ਵਾਪਸ ਲਿਆਂਦਾ ਜਾ ਰਿਹਾ। ਕਹਿੰਦੇ ਵੀ ਦੁਨੀਆ ਭਰ ਦੇ ਜਿਹੜੇ ਮੁਲਕ ਆ ਉਹ ਇਸ ਟਾਈਮ ਇਸੇ ਹੀ ਦੌੜ ਦੇ ਵਿੱਚ ਲੱਗੇ ਜਿਹੜੇ ਉਹ ਹੈਗੇ ਆ। ਸੋ ਕਹਿੰਦੇ ਵੀ ਫੁੱਲ ਬੋਡੀ ਕੁਆਰੰਟੀਨ ਸੂਟਸ ਦੇ ਵਿੱਚ, ਪ੍ਰੋਟੈਕਟਿਵ ਗੇਅਰ ਦੇ ਵਿੱਚ, ਬਰੀਥਿੰਗ ਮਾਸਕ ਦੇ ਵਿੱਚ ਜਿਹੜੇ ਟਰੈਵਲਰਸ ਆ ਉਹਨਾਂ ਨੂੰ ਉੱਥੋਂ ਜਿਹੜਾ ਆ ਉਹ ਕੱਢਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਹਿਊਮਨ ਟੂ ਹਿਊਮਨ ਜਿਹੜੀ ਇਸ ਦੀ ਟਰਾਂਸਮਿਸ਼ਨ ਦੇ ਚਾਂਸਿਸ ਘੱਟ ਆ, ਪਰ ਜ਼ੀਰੋ ਵੀ ਨਹੀਂ ਹੈਗੇ। ਨਵੇਂ ਕੇਸ ਜਿੱਦਾਂ ਤੁਸੀਂ ਦੱਸਿਆ ਵੀ ਯੂਐਸ ਦੇ ਨਾਲ ਨਾਲ ਫਰਾਂਸ ਦੇ ਵਿੱਚ ਵੀ ਜਿਹੜੇ ਹਰਜੋਤ ਸਿੰਘ ਜੀ ਸਾਹਮਣੇ ਆਏ ਆ। ਸਭ ਨੂੰ ਹੀ ਪਤਾ ਆ ਹਰਜੋਤ ਸਿੰਘ ਜੀ, ਜਿਹੜਾ ਕੋਵਿਡ ਆ, ਕਰੋਨਾ ਵਾਇਰਸ ਆ, ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਸੀਗਾ। ਸੋ ਇਸ ਟਾਈਮ ਸਾਰੇ ਹੀ ਮੁਲਕ ਬੜੇ ਧਿਆਨ ਦੇ ਨਾਲ ਤੇ ਇਸ ਖਬਰ ਨੂੰ ਜਿਹੜਾ ਉਹ ਦੇਖ ਰਹੇ ਆ। ਇਬੋਲਾ ਵਾਇਰਸ ਜਦੋਂ ਆਇਆ ਸੀ ਉਦੋਂ ਵੀ ਇਦਾਂ ਹੀ ਹਰਜੋਤ ਸਿੰਘ ਜੀ ਵਾਲ ਟੂ ਵਾਲ ਆਪਾਂ ਨੂੰ ਇਸ ਦੀ ਜਿਹੜੀ ਕਵਰੇਜ ਆ ਉਹ ਦੇਖਣ ਨੂੰ ਮਿਲੀ, ਤੇ ਕੋਵਿਡ ਦੇ ਵਿੱਚੋਂ ਤਾਂ ਸਾਰੇ ਜਾਣੇ ਲੰਘ ਕੇ ਹੀ ਜਿਹੜੇ ਆਏ ਆ। ਸੋ ਇਹ ਸਾਰੀ ਚੀਜ਼ ਆ। ਕਹਿੰਦੇ ਵੀ ਇੱਕ ਜਿਹੜਾ ਪੈਸੇਂਜਰ ਜਿਹੜਾ ਪੋਜ਼ਿਟਿਵ ਟੈਸਟ ਕੀਤਾ ਗਿਆ ਆ, 17 ਪੈਸੇਂਜਰ ਜਿਹੜੇ ਇਵੈਕੂਏਟ ਕੀਤੇ ਗਏ ਜਿਹੜੇ ਯੂਐਸ ਦੇ ਆ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਪੋਜ਼ਿਟਿਵ ਜਿਹੜਾ ਹੋਇਆ ਆ ਉਹ ਕਹਿੰਦੇ ਵੀ ਅਜੇ ਸਿੰਪਟਮ ਕੋਈ ਨਹੀਂ ਸ਼ੋ ਕਰ ਰਿਹਾ। ਇੱਕ ਦੇ ਜਿਹੜੇ ਮਾਈਲਡ ਸਿੰਪਟਮਸ ਆ, ਤੇ ਕਹਿੰਦੇ ਵੀ ਜਿਹੜੀ ਫਲਾਈਟ ਆ ਉਹ ਮੰਡੇ ਮਾਰਨਿੰਗ ਅਰਲੀ ਆਵਰਸ ਦੇ ਵਿੱਚ ਲੈਂਡ ਹੋਈ, ਤੇ ਜਿਹੜੇ ਪੈਸੇਂਜਰਸ ਆ ਉਹਨਾਂ ਨੂੰ ਸਪੈਸ਼ਲ ਬੱਸਾਂ ਦੇ ਵਿੱਚ ਬਿਠਾ ਕੇ 에ਅਰਪੋਰਟ ਤੋਂ ਲਿਜਾਇਆ ਜਿਹੜਾ ਗਿਆ ਆ, ਤੇ ਯੂਨੀਵਰਸਿਟੀ ਆਫ ਨਬਰਾਸਕਾ ਦੇ ਮੈਡੀਕਲ ਸੈਂਟਰ ਦੇ ਵਿੱਚ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਉੱਥੇ ਲਿਜਾਇਆ ਜਾਊਗਾ। ਇਹ ਫੈਡਰਲੀ ਫੰਡਡ ਕੁਆਰੰਟੀਨ ਫੈਸਿਲਿਟੀ ਆ। ਤੇ ਜੇ ਕੋਈ ਕਿਸੇ ਦੇ ਸਿੰਪਟਮ ਹੈਗੇ ਆ ਜਾਂ ਏਸਿਮਟੋਮੈਟਿਕ ਹੈਗਾ ਆ, ਤੇ ਉਹਦੇ ਰਿਸਕ ਲੈਵਲ ਤੇ ਸਪਰੈਡ ਹੋਣ ਦੇ ਜਿਹੜੇ ਵਾਇਰਸ ਦੇ ਖਤਰੇ ਨੂੰ ਮੱਦੇਨਜ਼ਰ ਜਿਹੜਾ ਉਹ ਰੱਖ ਕੇ ਅਗਲੀ ਜਿਹੜੀ ਕਾਰਵਾਈ ਆ ਉਹ ਕੀਤੀ ਜਿਹੜੀ ਉਹ ਜਾਊਗੀ। ਯੂਨੀਵਰਸਿਟੀ ਦੇ ਮੈਡੀਕਲ ਸੈਂਟਰ ਦੇ ਵਿੱਚ ਕਹਿੰਦੇ ਇੱਕ ਸਪੈਸ਼ਲ ਯੂਨਿਟ ਹੈਗਾ ਆ ਜੋ ਕਿ ਹਾਈਲੀ ਇਨਫੈਕਸ਼ੀਅਸ ਡਿਜ਼ੀਜ਼ਸ ਨੂੰ ਟਰੀਟ ਕਰਨ ਦੇ ਲਈ ਉਹਨਾਂ ਨੇ ਬਣਾਇਆ ਸੀਗਾ। ਪੈਂਡੈਮਿਕ ਦੇ ਵਿੱਚ ਕੋਵਿਡ-19 ਦੇ ਦੌਰਾਨ ਉੱਥੇ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਉਦੋਂ ਰੱਖਿਆ ਗਿਆ ਸੀ, ਤੇ ਜਿਹੜੇ ਇਬੋਲਾ ਦੇ ਪੇਸ਼ੈਂਟ ਸੀਗੇ ਉਦੋਂ ਵੀ ਉਹਨਾਂ ਨੂੰ ਉੱਥੇ ਉਸ ਯੂਨਿਟ ਦੇ ਵਿੱਚ ਸਪੈਸ਼ਲ ਟ੍ਰੀਟਮੈਂਟ ਜਿਹੜੀ ਆ ਉਹ ਦਿੱਤੀ ਜਿਹੜੀ ਉਹ ਗਈ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ WHO ਵਾਲੇ ਵੀ ਕਹਿ ਰਹੇ ਆ ਵੀ ਜਿਹੜੇ ਫਾਰਮਰ ਪੈਸੇਂਜਰਸ ਆ ਉਹਨਾਂ ਨੂੰ ਵੀ ਬਈ ਉਹਨਾਂ ਦੇ ਉੱਤੇ ਵੀ ਜਿਹੜੀ ਉਹ ਨਜ਼ਰ ਆ ਉਹ ਬਣਾ ਕੇ ਜਿਹੜੀ ਉਹ ਰੱਖੀ ਜਿਹੜੀ ਉਹ ਜਾਵੇ। ਹੈਲਥ ਅਧਿਕਾਰੀ ਉੱਦਾਂ ਲੋਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਸ ਦੇ ਨਾਲ ਖਤਰਾ ਘੱਟ ਹੈਗਾ।